ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਡੇਲੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਆਸਟ੍ਰੇਲੀਆ ਜੁਲਾਈ ਤੋਂ ਕੋਵਿਡ ਟੀਕਾਕਰਨ ਵਿੱਚ ਲਿਆਏਗਾ ਤੇਜ਼ੀ। ਐਸਟਰਾਜੈਨੇਕਾ ਟੀਕੇ ਤੇ ਲਗਾਈ ਰੋਕ, ਫਾਈਜ਼ਰ ਦੀ ਡੋਜ਼ ਨੂੰ ਵਧਾਇਆ। ਕੈਨੇਡਾ ਨੇ ਵੈਕਸੀਨੇਟਡ ਲੋਕਾਂ ਲਈ ਖੋਲੇ ਦਰਵਾਜ਼ੇ। ਪੀਐਮ ਟਰੂਡੋ ਨੇ ਕੀਤਾ ਐਲਾਨ, ਇਕਾਂਤ ਵਾਸਤੇ ਵੀ ਮਿਲੇਗੀ ਛੋਟ। ਅਮਰੀਕੀ ਚੈਂਬਰ ਵੱਲੋਂ H1B ਕੋਟਾ ਦੁੱਗਣਾ ਕਰਨ ਦੀ ਮੰਗ। ਅਮਰੀਕਾ ਵਿੱਚ ਹੁਨਰਮੰਦ ਅਤੇ ਪੇਸ਼ੇਵਰ ਕਰਮਚਾਰੀਆਂ ਦੀ ਭਾਰੀ ਘਾਟ। ਤੇ ਨਵਜੋਤ ਸਿੱਧੂ ਦੀ ਬਿਆਨਬਾਜ਼ੀ ਨੇ ਕੈਪਟਨ ਖੇਮੇ ਦੇ ਹੱਥ ਕੀਤੇ ਮਜ਼ਬੂਤ। ਪਾਰਟੀ ਨੇ ਸਿੱਧੂ ਨੂੰ ਕਿਹਾ ਪਾਰਟੀ ਦਾ ਕਰ ਰਿਹਾ ਹੈ ਨੁਕਸਾਨ। ਜੀ ਔਰ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਅਹਿਮ ਖਬਰਾਂ। ਕੋਵਿਡ-19 ਤੋਂ ਸੁਰੱਖਿਆ ਲਈ ਆਸਟ੍ਰੇਲੀਆ ਵਿੱਚ ਟੀਕਾਕਰਨ ਜਾਰੀ ਹੈ। ਆਸਟ੍ਰੇਲੀਆ ਨੇ ਐਸਟਰਾਜੈਨੇਕਾ ਟੀਕਾਕਰਨ ਤੇ ਰੋਕ ਲਗਾਉਣ ਮਗਰੋਂ ਫਾਈਜ਼ਰ ਦੇ ਕੋਵਿਡ-19 ਟੀਕੇ ਦੀ ਉਪਲਬਧਤਾ ਵਧਾਉਣ ਦਾ ਫੈਸਲਾ ਲਿਆ ਹੈ। ਇੱਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਟੀਕਾਕਰਨ ਦੀ ਇਸ ਮੁਹਿੰਮ ਵਿੱਚ ਜੁਲਾਈ ਤੋਂ ਤੇਜ਼ੀ ਲਿਆਉਣ ਦੀ ਗੱਲ ਕੀਤੀ ਹੈ। ਇੱਕ ਪ੍ਰੈਸ ਬਰੀਫਿੰਗ ਨੂੰ ਸੰਬੋਧਨ ਕਰਦਿਆਂ ਵੈਕਸੀਨ ਟੀਕਾਕਰਨ ਕੋਆਰਡੀਨੇਟਰ ਅਤੇ ਰਾਇਲ ਆਸਟ੍ਰੇਲੀਆਈ ਨੇਵੀ ਕੋਮੋਡੋਰ ਐਰਿਕ ਯੰਗ ਨੇ ਕਿਹਾ ਕਿ ਜੁਲਾਈ ਦੇ ਅਖੀਰ ਤੱਕ 136 ਟੀਕਾਕਰਨ ਕੇਂਦਰਾਂ ਵਿੱਚ 22 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਫਾਈਜ਼ਰ ਦੇ ਟੀਕੇ ਲਗਾਏ ਜਾਣਗੇ। ਹੁਣ ਇਹ ਟੀਕੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਉਪਲਬਧ ਨੇ। ਆਪਰੇਸ਼ਨ ਕੋਵਿਡ ਸ਼ੀਲਡ ਦੇ ਕੋਆਰਡੀਨੇਟਰ ਜਨਰਲ ਲੈਫਟੀਨੈਂਟ ਜਨਰਲ ਜੌਨ ਫਰੀਵੈਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹ ਵੀ ਇਸ ਦੌਰਾਨ ਵਿਚਾਰ ਕਰ ਰਹੇ ਸਨ, ਪਰ ਮੌਜੂਦਾ ਭਵਿੱਖਬਾਣੀਆਂ ਤੇ ਅਸੀਂ ਅਗਸਤ ਤੋਂ ਸਤੰਬਰ ਅਤੇ ਅਕਤੂਬਰ ਮਹੀਨੇ ਤੱਕ ਫਾਈਜ਼ਰ ਦੀ ਉਪਲਬਧਤਾ ਨੂੰ ਵਧਾਉਣ ਦੀ ਉਮੀਦ ਕਰ ਰਹੇ ਹਾਂ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦੁਆਰਾ ਰਾਸ਼ਟਰੀ ਕੈਬਨਿਟ ਦੀ ਇੱਕ ਮੀਟਿੰਗ ਐਸਟਰਾਜੈਨੇਕਾ ਟੀਕੇ ਤੱਕ ਪਹੁੰਚ ਨੂੰ ਸੀਮਤ ਕਰਨ ਦੇ ਫੈਸਲੇ ਦੇ ਪ੍ਰਭਾਵ ਤੇ ਵਿਚਾਰ ਕਰਨ ਲਈ ਕੀਤੀ ਗਈ ਹੈ। ਆਸਟ੍ਰੇਲੀਆਈ ਸਰਕਾਰ ਨੇ ਜੂਨ ਦੇ ਸ਼ੁਰੂ ਵਿੱਚ ਐਲਾਨ ਕੀਤਾ ਸੀ ਕਿ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾਕਰਨ ਬਾਰੇ ਤਕਨੀਕੀ ਸਲਾਹਕਾਰ ਸਮੂਹ ਦੀ ਸਿਫਾਰਿਸ਼ ਤੇ ਟੀਕਾ ਉਪਲਬਧ ਕਰਵਾਇਆ ਜਾਵੇਗਾ। ਸਿਹਤ ਮੰਤਰੀ ਗ੍ਰੈਗ ਹੰਟ ਨੇ ਕਿਹਾ ਹੈ ਕਿ ਅਪਡੇਟ ਕੀਤੀ ਸਲਾਹ ਨਵੇਂ ਸਬੂਤਾਂ ਤੇ ਆਧਾਰਿਤ ਸੀ ਜੋ 50 ਤੋਂ 59 ਸਾਲ ਉਮਰ ਸਮੂਹ ਵਿੱਚ ਬਹੁਤ ਹੀ ਘੱਟ TTS ਦੀ ਸਥਿਤੀ ਵਿੱਚ ਵਧੇਰੇ ਜੋਖਮ ਨੂੰ ਦਰਸਾਉਂਦੀ ਹੈ। ਹੰਟ ਮੁਤਾਬਕ ਐਸਟਰਾਜੈਨੇਕਾ ਟੀਕਾ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹਨਾਂ ਲੋਕਾਂ ਨੂੰ ਦੇਣਾ ਠੀਕ ਨਹੀਂ ਮੰਨਿਆ ਗਿਆ ਜੋ ਇਸ ਉਮਰ ਸਮੂਹ ਵਿੱਚ ਕੋਵਿਡ ਦੁਆਰਾ ਬਿਮਾਰੀ ਅਤੇ ਮੌਤ ਦੇ ਬਹੁਤ ਜ਼ਿਆਦਾ ਜੋਖਮ ਅਤੇ ਇਸ ਸਥਿਤੀ ਦੇ ਹੇਠਲੇ ਜੋਖਮ ਦੇ ਆਧਾਰ ਤੇ ਨੇ। ਮੋਰਿਸਨ ਨੇ ਮੀਟਿੰਗ ਤੋਂ ਬਾਅਦ ਇੱਕ ਬਿਆਨ 'ਚ ਕਿਹਾ ਕਿ ਸਾਰੇ ਰਾਜ ਅਤੇ ਖੇਤਰ 40 ਤੋਂ 59 ਸਾਲ ਉਮਰ ਵਰਗ ਲਈ ਫਾਈਜ਼ਰ ਨਿਯੁਕਤੀਆਂ ਨੂੰ ਤਰਜੀਹ ਦੇਣ ਲਈ ਸਹਿਮਤ ਨੇ। ਦੱਸਦੇ ਕਿ ਆਸਟ੍ਰੇਲੀਆ ਵਿੱਚ ਕੋਵਿਡ-19 ਦੇ 30,356 ਪੁਸ਼ਟੀ ਕੀਤੇ ਗਏ ਕੇਸ ਨੇ, ਜਿਨ੍ਹਾਂ ਵਿੱਚ 910 ਮੌਤਾਂ ਹੋਈਆਂ ਨੇ। ਕੈਨੇਡਾ ਵਿੱਚ ਪੂਰੀ ਤਰ੍ਹਾਂ ਵੈਕਸੀਨੇਟਡ ਲੋਕਾਂ ਨੂੰ ਹੁਣ ਦੇਸ਼ ਵਾਪਸ ਪਰਤਣ ਤੇ 2 ਹਫ਼ਤੇ ਦੇ ਜ਼ਰੂਰੀ ਇਕਾਂਤਵਾਸ ਤੋਂ ਛੋਟ ਦਿੱਤੀ ਜਾਵੇਗੀ, ਪਰ ਇਸ ਲਈ ਉਹਨਾਂ ਨੂੰ ਕੋਵਿਡ ਨੈਗੇਟਿਵ ਟੈਸਟ ਦਾ ਸਰਟੀਫਿਕੇਟ ਦਿਖਾਉਣਾ ਹੋਵੇਗਾ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕੈਨੇਡਾ ਵਰਤਣ ਵਾਲੇ ਕੈਨੇਡੀਅਨ ਅਤੇ ਸਥਾਈ ਨਿਵਾਸੀਆਂ ਦਾ ਉੱਥੇ ਪਹੁੰਚਣ ਤੋਂ 14 ਦਿਨ ਪਹਿਲਾਂ ਜਾਂ ਉਸ ਤੋਂ ਜ਼ਿਆਦਾ ਸਮਾਂ ਪਹਿਲਾਂ ਟੀਕਾਕਰਨ ਕਰਵਾਇਆ ਜਾਣਾ ਲਾਜ਼ਮੀ ਜ਼ਰੂਰੀ ਹੈ। ਸਰਹੱਦੀ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਦਾ ਪਹਿਲਾ ਪੜਾਅ 5 ਜੁਲਾਈ ਤੋਂ ਸ਼ੁਰੂ ਹੋਵੇਗਾ। ਆਵਾਜਾਈ ਮੰਤਰੀ ਉਮਰ ਅਲਗਬਰਾ ਨੇ ਇਹ ਵੀ ਕਿਹਾ ਕਿ ਕੈਨੇਡਾ ਅਤੇ ਭਾਰਤ ਵਿਚਾਲੇ ਫਲਾਈਟ ਪਾਬੰਦੀ 21 ਜੁਲਾਈ ਤੱਕ ਰਹੇਗੀ, ਪਰ ਪਾਕਿਸਤਾਨ ਤੇ ਲਗਾਈ ਗਈ ਫਲਾਈਟ ਪਾਬੰਦੀ ਨੂੰ ਹਟਾ ਦਿੱਤਾ ਜਾਵੇਗਾ। ਸਰਕਾਰ ਨੇ ਕਿਹਾ ਹੈ ਕਿ ਪੂਰੀ ਤਰ੍ਹਾਂ ਨਾਲ ਵੈਕਸੀਨੇਟਡ ਕੈਨੇਡੀਅਨ ਯਾਤਰੀ ਜੋ ਇਕਾਂਤਵਾਸ ਤੋਂ ਛੋਟ ਚਾਹੁੰਦੇ ਨੇ, ਉਹਨਾਂ ਨੂੰ ਆਪਣੇ ਦਸਤਾਵੇਜ਼ਾਂ ਨੂੰ ਸਰਕਾਰ ਦੀ ਵੈਬਸਾਈਟ ਜਾਂ ਫਿਰ ਅਰਾਈਵ ਕੈਨ ਨਾਮ ਦੀ ਐਪ ਤੇ ਇਸ ਨੂੰ ਅਪਲੋਡ ਕਰਨਾ ਹੋਵੇਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਟਵੀਟ ਕਰਕੇ ਕਿਹਾ ਕਿ ਜੇਕਰ ਤੁਸੀਂ ਕੈਨੇਡਾ ਵਿੱਚ ਐਂਟਰੀ ਚਾਹੁੰਦੇ ਹੋ ਅਤੇ ਪੂਰੀ ਤਰ੍ਹਾਂ ਨਾਲ ਵੈਕਸੀਨੇਟਡ ਹੋ ਅਤੇ ਤੁਸੀਂ ਸਾਰੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋ ਤਾਂ ਤੁਹਾਨੂੰ 5 ਜੁਲਾਈ ਤੋਂ ਇਕਾਂਤਵਾਸ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ। ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਪਹੁੰਚਣ ਵਾਲੇ ਯਾਤਰੀਆਂ ਦੇ ਕੈਨੇਡਾ ਵੱਲੋਂ ਮਨਜ਼ੂਰ ਕੀਤੀ ਗਈ ਵੈਕਸੀਨੇਸ਼ਨ ਦੀਆਂ 2 ਡੋਜ਼ ਲੈਣਾ ਜ਼ਰੂਰੀ ਨੇ। ਆਗਮਨ ਤੋਂ 72 ਘੰਟੇ ਪਹਿਲਾਂ ਉਹਨਾਂ ਦਾ ਕੋਵਿਡ ਟੈਸਟ ਨੈਗੇਟਿਵ ਆਇਆ ਹੈ। ਆਗਮਨ ਦੇ ਦੂਜੇ ਟੈਸਟ ਕਰਵਾਉਣ ਤੇ ਰਿਪੋਰਟ ਨੈਗੇਟਿਵ ਹੋਵੇ। ਜਨਤਕ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਸਰਹੱਦੀ ਉਪਾਵਾਂ ਵਿੱਚ ਢਿੱਲ ਦੇਣ ਦੇ ਪਹਿਲੇ ਪੜਾਅ ਵਿੱਚ ਕੈਨੇਡਾ ਵਿੱਚ ਉਹਨਾਂ ਵਿਦੇਸ਼ੀ ਨਾਗਰਿਕਾਂ ਦੀ ਐਂਟਰੀ ਬੈਨ ਰਹਿਣ ਵਾਲੀ ਹੈ ਜੋ ਗੈਰ ਜ਼ਰੂਰੀ ਕਾਰਨਾਂ ਤੋਂ ਕੈਨੇਡਾ ਦੀ ਯਾਤਰਾ ਕਰਨਾ ਚਾਹੁੰਦੇ ਨੇ। ਨਿਊਜ਼ੀਲੈਂਡ ਦੇ ਮੈਡੀਸਨ ਪ੍ਰਸ਼ਾਸਕ ਮੈਡਸੇਫ ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਅਗਲੇ ਹਫ਼ਤੇ ਇਸ ਨੂੰ ਕੈਬਨਿਟ ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ, ਜਿਸ ਮਗਰੋਂ 12 ਤੋਂ 15 ਸਾਲ ਦੇ ਬੱਚੇ ਆਪਣੀ ਵਾਰੀ ਆਉਣ ਤੇ ਇਹ ਵੈਕਸੀਨ ਲਗਵਾ ਸਕਣਗੇ। ਨਿਊਜ਼ੀਲੈਂਡ ਵਿੱਚ 2,65,000 ਬੱਚੇ 12 ਤੋਂ 15 ਸਾਲ ਉਮਰ ਵਰਗ ਵਿੱਚ ਨੇ, ਜੋ ਕੁੱਲ ਆਬਾਦੀ ਦਾ 5% ਤੋਂ ਵੱਧ ਹੈ। ਜੇ ਇਸ ਨੂੰ 16 ਸਾਲ ਤੋਂ ਵੱਧ ਉਮਰ ਦੇ 80% ਦੇ ਵਿੱਚ ਜੋੜਿਆ ਜਾਵੇ ਤਾਂ ਇਸ ਦਾ ਅਰਥ ਹੈ ਕਿ ਫਾਈਜ਼ਰ ਵੈਕਸੀਨ ਨੂੰ ਹੁਣ 85% ਦੀ ਆਬਾਦੀ ਦੇ ਲਾਉਣ ਲਈ ਮੈਡਸੇਫ ਦੀ ਮਨਜ਼ੂਰੀ ਮਿਲ ਗਈ ਹੈ। ਉਧਰ ਪਾਕਿਸਤਾਨ ਨੇ ਅਮਰੀਕੀ ਕੋਵਿਡ ਟੀਕੇ ਦੀ 1.3 ਕਰੋੜ ਖੁਰਾਕਾਂ ਖਰੀਦਣ ਲਈ ਫਾਈਜ਼ਰ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ। ਕੱਲ ਮੀਡੀਆ ਵਿੱਚ ਆਈ ਇੱਕ ਖਬਰ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
ईरान ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਇਬਰਾਹਿਮ ਰਾਈਸੀ ਨੇ ਕਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤ ਨਹੀਂ ਕਰਨਾ ਚਾਹੁੰਦੇ। ਉਹ ਤਹਿਰਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦੇ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ। ਉਹਨਾਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਉਹ ਖੇਤਰੀ ਮਲੇਸ਼ੀਆ ਦੇ ਮੁੱਦੇ ਤੇ ਵੀ ਕੋਈ ਵਾਰਤਾ ਨਹੀਂ ਕਰਨਾ ਚਾਹੁੰਦੇ ਨੇ। ਉਹਨਾਂ ਤੋਂ ਜਦੋਂ ਮੁਲਾਕਾਤ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਤਾਂ ਵੀ ਉਹਨਾਂ ਨੇ ਨਹੀਂ ਸ਼ਬਦ ਕਿਹਾ। ਇਸ ਵਿਚਕਾਰ ਰਾਈਸੀ ਤੋਂ ਇੱਕ ਵਾਰ ਸਵਾਲ ਪੁੱਛਿਆ ਗਿਆ ਕਿ 1988 ਵਿੱਚ ਕਰੀਬ 5000 ਲੋਕਾਂ ਦੇ ਕਤਲੇਆਮ ਵਿੱਚ ਸ਼ਾਮਲ ਸਨ ਤਾਂ ਉਹਨਾਂ ਦੇ ਜਵਾਬ ਵਿੱਚ ਖੁਦ ਨੂੰ ਮਨੁੱਖੀ ਅਧਿਕਾਰਾਂ ਦਾ ਰੱਖਿਅਕ ਦੱਸਿਆ। ਰਾਈਸੀ ਉਸ ਤਥਾਕਥਿਕ ਮੌਤ ਦੇ ਪੈਨਲ ਦਾ ਹਿੱਸਾ ਸਨ ਜਿਸ ਨੇ 1980 ਦੇ ਦਹਾਕੇ ਦੇ ਅਖੀਰ ਵਿੱਚ ਈਰਾਨ-ਇਰਾਕ ਯੁੱਧ ਦੀ ਸਮਾਪਤੀ ਦੇ ਬਾਅਦ ਰਾਜਨੀਤਿਕ ਕੈਦੀਆਂ ਨੂੰ ਸਜ਼ਾ ਦਿੱਤੀ ਸੀ। ਰਾਈਸੀ ਨੇ ਸ਼ੁੱਕਰਵਾਰ ਨੂੰ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਦਰਜ ਕੀਤੀ ਸੀ। ਸੋਮਵਾਰ ਨੂੰ ਆਪਣੇ ਪਹਿਲੇ ਪੱਤਰਕਾਰ ਸੰਮੇਲਨ ਵਿੱਚ ਰਾਈਸੀ ਨੇ ਇਹ ਗੱਲਾਂ ਕਹੀਆਂ। ਰਾਈਸੀ ਨੇ ਕਿਹਾ ਕਿ ਈਰਾਨ ਖਿਲਾਫ ਸਾਰੀਆਂ ਸਖਤ ਪਾਬੰਦੀਆਂ ਵਾਪਸ ਲੈਣ ਲਈ ਅਮਰੀਕਾ ਮਜਬੂਰ ਹੈ। ਕਰੀਬ 1 ਘੰਟਾ ਚੱਲੇ ਸੰਮੇਲਨ ਵਿੱਚ ਪਹਿਲਾਂ ਥੋੜਾ ਘਬਰਾਏ ਪਰ ਬਾਅਦ ਵਿੱਚ ਸਧਾਰਨ ਹੋ ਗਏ। ਈਰਾਨ ਦੇ ਬੈਲਿਸਟਿਕ ਪ੍ਰੋਗਰਾਮਾਂ ਅਤੇ ਖੇਤਰੀ ਮਲੇਸ਼ੀਆ ਨੂੰ ਸਮਰਥਨ ਦੇਣ ਬਾਰੇ ਪੁੱਛੇ ਜਾਣ ਤੇ ਰਾਈਸੀ ਨੇ ਕਿਹਾ ਕਿ ਇਹਨਾਂ ਮੁੱਦਿਆਂ ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਕੈਨੇਡਾ ਵਿੱਚ ਪੁਲਿਸ ਵੱਲੋਂ ਆਪਣੇ 6 ਮਹੀਨੇ ਚੱਲੇ ਪ੍ਰੋਜੈਕਟ ਤਹਿਤ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ 1000 ਕਿਲੋ ਤੋਂ ਉੱਪਰ ਦੇ ਨਸ਼ੇ ਸਮੇਤ 20 ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ 444 ਕਿਲੋ ਕੋਕੀਨ, 182 ਕਿਲੋ ਕ੍ਰਿਸਟਲ ਮਿਥ, 427 ਕਿਲੋ ਭੰਗ, 9,66,000, 20,000 ਕੈਨੇਡੀਅਨ ਅਤੇ ਇੱਕ ਗਨ, 21 ਵਹੀਕਲ ਜਿਸ ਵਿੱਚ 5 ਟਰੈਕਟਰ ਟ੍ਰੇਲਰ ਵੀ ਸ਼ਾਮਲ ਨੇ ਬਰਾਮਦ ਕੀਤੇ ਨੇ। ਪੁਲਿਸ ਨੇ ਕੁੱਲ ਉਹਨਾਂ ਤੇ 182 ਚਾਰਜ ਲਾਏ ਨੇ। ਜ਼ਿਕਰਯੋਗ ਹੈ ਕਿ ਇਹ ਆਪਰੇਸ਼ਨ ਨਵੰਬਰ 2020 ਵਿੱਚ ਸ਼ੁਰੂ ਹੋਇਆ ਸੀ। ਨਸ਼ੇ ਮੈਕਸੀਕੋ ਤੇ ਕੈਲੀਫੋਰਨੀਆ ਤੋਂ ਲਿਆ ਕੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਭੇਜੇ ਜਾਂਦੇ ਸਨ। ਪੁਲਿਸ ਵੱਲੋਂ ਕੈਨੇਡੀਅਨ ਬਾਰਡਰ ਤੇ ਨਸ਼ਿਆਂ ਨਾਲ ਭਰਿਆ ਇੱਕ ਟਰੱਕ ਟ੍ਰੇਲਰ ਫੜੇ ਜਾਣ ਤੋਂ ਬਾਅਦ ਇਹ ਆਪਰੇਸ਼ਨ ਵੱਡੇ ਪੱਧਰ ਤੇ ਸ਼ੁਰੂ ਕੀਤਾ ਗਿਆ ਸੀ। ਯਾਦ ਰਹੇ ਕਿ ਕੈਨੇਡੀਅਨ ਪੁਲਿਸ ਨਸ਼ਿਆਂ ਦਾ ਲੱਕ ਤੋੜਨ ਲਈ ਜੀ ਤੋੜ ਕੋਸ਼ਿਸ਼ਾਂ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੌਰਾਨ ਵੀ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। Singh Fabrications, the leading Brisbane light metal fabricators. We have over 25 years industry experience, specialising in steel balustrades, screens, stringers, columns, bollards, fences and gates. We offer quality hand welding and sheet metal fabrication services for residential, commercial and industrial projects. No job is too small or too big, and we offer a free measure and quote for your upcoming project. We tailor custom solutions to your needs. Singh Fabrications, a commitment to professional service and compelling value for money. Our work stands out from the rest. See for yourself at singhfab.com.au. US ਚੈਂਬਰ ਆਫ ਕਾਮਰਸ ਨੇ ਅਮਰੀਕਾ ਵਿੱਚ ਹੁਨਰਮੰਦ ਅਤੇ ਪੇਸ਼ੇਵਰ ਕਰਮਚਾਰੀਆਂ ਦੀ ਭਾਰੀ ਘਾਟ ਨੂੰ ਦੂਰ ਕਰਨ ਲਈ ਬਾਈਡਨ ਪ੍ਰਸ਼ਾਸਨ ਅਤੇ ਸੰਸਦ ਤੋਂ H-1B ਵੀਜ਼ਾ ਦੀ ਗਿਣਤੀ ਦੁੱਗਣੀ ਕਰਨ ਅਤੇ ਗ੍ਰੀਨ ਕਾਰਡ ਲਈ ਹਰੇਕ ਦੇਸ਼ਾਂ ਦਾ ਕੋਟਾ ਖਤਮ ਕਰਨ ਦੀ ਅਪੀਲ ਕੀਤੀ ਹੈ। H-1B ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਹੈ ਜਿਸ ਦੀ ਮਦਦ ਨਾਲ ਅਮਰੀਕੀ ਕੰਪਨੀਆਂ ਸਿਧਾਂਤਕ ਜਾਂ ਤਕਨੀਕੀ ਮੁਹਾਰਤਾਂ ਦੀ ਜ਼ਰੂਰਤ ਵਾਲੇ ਵਿਸ਼ੇਸ਼ ਪੇਸ਼ਿਆਂ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀਆਂ ਤੇ ਰੱਖਦੇ ਨੇ। ਟੈਕਨੋਲੋਜੀ ਕੰਪਨੀਆਂ ਹਰ ਸਾਲ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਜ਼ਾਰਾਂ ਲੋਕਾਂ ਨੂੰ ਨਿਯੁਕਤ ਕਰਨ ਲਈ ਇਸ ਵੀਜ਼ੇ ਤੇ ਨਿਰਭਰ ਕਰਦੀਆਂ ਨੇ। US ਚੈਂਬਰਸ ਆਫ ਕਾਮਰਸ ਵੱਲੋਂ ਇਸ ਮਹੀਨੇ ਸ਼ੁਰੂ ਕੀਤੀ ਗਈ ਅਮਰੀਕੀ ਵਰਕਰਸ ਮੁਹਿੰਮ ਤਹਿਤ H-1B ਕੋਟਾ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਕੋਟਾ ਇਸ ਸਮੇਂ 65,000 ਅਤੇ ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲਿਆਂ ਲਈ ਵੱਧ ਤੋਂ ਵੱਧ 20,000 ਹੈ। ਰਾਕੇਸ਼ ਟਿਕੈਤ ਆਪਣੇ ਸੂਝਵਾਨੀ ਅਤੇ ਤਰਕ ਨਾਲ ਜਵਾਬ ਦੇਣ ਲਈ ਜਾਣੇ ਜਾਂਦੇ ਨੇ। ਉਹਨਾਂ ਨੇ TTT ਦਾ ਫਾਰਮੂਲਾ ਦਿੱਤਾ ਹੈ। ਕੀ ਇਹ ਫਾਰਮੂਲਾ ਆਓ ਜਾਣਦੇ ਹਾਂ। ਪਿਛਲੇ 7 ਮਹੀਨਿਆਂ ਤੋਂ 3 ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਹੱਦਾਂ ਤੇ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲਿਆਂ 'ਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਅੰਦੋਲਨ ਨੂੰ ਤੇਜ਼ ਕਰਨ ਲਈ TTT ਦਾ ਫਾਰਮੂਲਾ ਦਿੱਤਾ ਹੈ। ਟਿਕੈਤ ਨੇ ਕਿਹਾ ਕਿ ਦੇਸ਼ ਨੂੰ ਬਚਾਉਣ ਲਈ 3 ਚੀਜ਼ਾਂ ਜ਼ਰੂਰੀ ਨੇ: ਸਰਹੱਦਾਂ ਤੇ ਟੈਂਕ, ਖੇਤਾਂ ਵਿੱਚ ਟਰੈਕਟਰ ਤੇ ਨੌਜਵਾਨਾਂ ਦੇ ਹੱਥਾਂ 'ਚ ਟਵਿੱਟਰ। ਰਾਕੇਸ਼ ਟਿਕੈਤ ਨੇ ਕਿਹਾ ਕਿ ਜਿਹੜਾ ਕਿਸਾਨ ਖੇਤ ਵਿੱਚ ਕੰਮ ਕਰਦਾ ਹੈ ਤੇ ਟਰੈਕਟਰ ਚਲਾਉਂਦਾ ਹੈ, ਉਹੀ ਕਿਸਾਨ ਟੈਂਕ ਚਲਾਉਣ ਲਈ ਸਰਹੱਦਾਂ ਤੇ ਵੀ ਜਾਂਦਾ ਹੈ।
ਉਹਨਾਂ ਕੋਲ ਬਹੁਤ ਸਾਰੇ ਸਿਪਾਹੀ ਨੇ ਜਿਹੜੇ ਖੇਤਾਂ 'ਚ ਟਰੈਕਟਰ ਚਲਾਉਂਦੇ ਨੇ ਤੇ ਸਰਹੱਦਾਂ ਤੇ ਟੈਂਕ ਚਲਾਉਂਦੇ ਨੇ। ਕਿਸਾਨ ਦੇ ਫੋਨ ਵਿੱਚ ਟਵਿੱਟਰ ਵੀ ਹੈ। ਇਹ TTT ਫਾਰਮੂਲਾ ਹੈ ਜਿਸ ਨਾਲ ਨਾ ਸਿਰਫ ਕਿਸਾਨ ਅੰਦੋਲਨ ਬਲਕਿ ਦੇਸ਼ ਨੂੰ ਵੀ ਲਾਭ ਹੋਵੇਗਾ। ਜੇ ਕਿਸਾਨ ਟਰੈਕਟਰ ਨਹੀਂ ਚਲਾਉਂਦਾ ਤਾਂ ਖੇਤੀ ਦਾ ਕੀ ਬਣੇਗਾ ਤੇ ਜੇ ਉਹ ਸਰਹੱਦਾਂ ਤੇ ਟੈਂਕ ਚਲਾਉਣਾ ਭੁੱਲ ਜਾਵੇ ਤਾਂ ਦੇਸ਼ ਵਿੱਚ ਕਿਵੇਂ ਸ਼ਾਂਤੀ ਤੇ ਸੁਰੱਖਿਆ ਹੋਵੇਗੀ। ਜਿਸ ਤਰੀਕੇ ਨਾਲ ਕਿਸਾਨ ਦਾਣਾ ਤਿਆਰ ਕਰਦਾ ਹੈ ਤੇ ਸਰਹੱਦਾਂ ਤੇ ਟੈਂਕ ਚਲਾਉਂਦਾ ਹੈ, ਉਸੇ ਤਰ੍ਹਾਂ ਦ੍ਰਿਸ਼ਟੀਕੋਣ ਨੂੰ ਜ਼ਾਹਰ ਕਰਨ ਲਈ ਉਸ ਨੂੰ ਟਵਿੱਟਰ ਦੀ ਵਰਤੋਂ ਕਰਨੀ ਸਿੱਖਣੀ ਪਵੇਗੀ। ਉਹਨਾਂ ਕਿਹਾ ਕਿ ਸਾਰੇ ਸੈਨਿਕ ਦੇਸ਼ ਦੇ ਪੁੱਤ ਨੇ। ਇਹ ਫਾਰਮੂਲਾ ਭਵਿੱਖ 'ਚ ਮਦਦਗਾਰ ਹੋਵੇਗਾ। ਜ਼ਿਕਰਯੋਗ ਹੈ ਕਿ ਗਾਜ਼ੀਪੁਰ ਬਾਰਡਰ ਤੇ ਨੌਜਵਾਨਾਂ ਨੇ ਕਿਸਾਨਾਂ ਨੂੰ ਟਵਿੱਟਰ ਤੇ ਹੋਰ ਸੋਸ਼ਲ ਮੀਡੀਆ ਮੰਚਾਂ ਦੀ ਆਪਣੇ ਹਿੱਤ ਵਿੱਚ ਵਰਤੋਂ ਕਰਨ ਲਈ ਸਿਖਲਾਈ ਦੇਣ ਦਾ ਪ੍ਰਬੰਧ ਵੀ ਕਈ ਮਹੀਨੇ ਕਰੀ ਰੱਖਿਆ ਸੀ। ਟਿਕੈਤ ਨੇ ਕਿਹਾ ਹੈ ਕਿ ਸਰਕਾਰ ਨੇ ਕਾਰਪੋਰੇਟਰਾਂ ਨੂੰ 3 ਖੇਤੀ ਕਾਨੂੰਨ ਲਾਗੂ ਕਰਕੇ ਕਿਸਾਨਾਂ ਨੂੰ ਲੁੱਟਣ ਲਈ ਇੱਕ ਸਾਧਨ ਦਿੱਤਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਲਈ ਬਣੇ ਕਾਨੂੰਨ ਨਹੀਂ ਬਲਕਿ ਕਾਰਪੋਰੇਟਰਾਂ ਲਈ ਨੇ ਤੇ ਇਸੇ ਕਰਕੇ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਨਵਜੋਤ ਸਿੰਘ ਸਿੱਧੂ ਦੀ 2 ਦਿਨਾਂ ਦੀ ਬਿਆਨਬਾਜ਼ੀ ਨੇ ਹਾਈ ਕਮਾਂਡ ਕੋਲ ਕੈਪਟਨ ਖੇਮੇ ਦੇ ਆਗੂਆਂ ਨੇ ਰਾਹੁਲ ਗਾਂਧੀ ਕੋਲ ਨਵਜੋਤ ਸਿੱਧੂ ਵੱਲੋਂ ਪਾਰਟੀ ਦਾ ਨੁਕਸਾਨ ਕੀਤੇ ਜਾਣ ਦੀ ਗੱਲ ਕਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਵਜੋਤ ਸਿੱਧੂ ਦੇ ਲੰਮੇ ਚੌੜੇ ਭਾਸ਼ਣ ਦੇ ਸਬੂਤ ਵੀ ਦਿਖਾਏ ਗਏ ਜਿਸ ਤੋਂ ਹਾਈ ਕਮਾਨ ਖਫਾ ਦਿਖੀ। ਮੁੱਖ ਮੰਤਰੀ ਨੇ ਵੀ ਖੜਗੇ ਕਮੇਟੀ ਕੋਲ ਨਵਜੋਤ ਸਿੰਘ ਸਿੱਧੂ ਦੀ 2 ਦਿਨਾਂ ਦੀ ਪਾਰਟੀ ਖਿਲਾਫ ਕੀਤੀ ਬਿਆਨਬਾਜ਼ੀ ਨੂੰ ਪ੍ਰਮੁੱਖਤਾ ਨਾਲ ਰੱਖਿਆ। ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਨੇ ਐਨ ਮੌਕੇ ਤੇ ਮੂੰਹ ਖੋਲ ਕੇ ਹਾਈ ਕਮਾਨ ਤੋਂ ਕੁਝ ਹਾਸਲ ਹੋਣ ਦਾ ਮੌਕਾ ਗਵਾ ਲਿਆ। ਚਰਚੇ ਇਹ ਵੀ ਨੇ ਕਿ ਹਾਈ ਕਮਾਨ ਨੇ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਦੇਣ ਦਾ ਮਨ ਬਣਾ ਲਿਆ ਸੀ ਪਰ ਸਿੱਧੂ ਨੇ ਮੂੰਹ ਖੋਲ ਕੇ ਆਪਣੇ ਪੈਰੀ ਆਪ ਕੁਹਾੜਾ ਮਾਰ ਲਿਆ। ਕਾਂਗਰਸ ਹਾਈ ਕਮਾਨ ਨੇ ਪਾਰਟੀ ਦੇ ਅੰਦਰੂਨੀ ਕਾਟੋ-ਕਲੇਸ਼ ਨੂੰ ਸਮੇਟਣ ਲਈ ਪੰਜਾਬ ਦੀ ਕਮਾਨ ਸਿੱਧੇ ਤੌਰ ਤੇ ਆਪਣੇ ਹੱਥਾਂ ਵਿੱਚ ਲਈ ਸੀ। ਰਾਹੁਲ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਖਿਲਾਫ ਬਾਗੀ ਸੁਰ ਰੱਖਣ ਵਾਲੇ ਵਿਧਾਇਕਾਂ ਅਤੇ ਵਜ਼ੀਰਾਂ ਦੀ ਗੱਲ ਸਿੱਧੇ ਤੌਰ ਤੇ ਸੁਣ ਕੇ ਇਸ ਸਿਆਸੀ ਰਫੜ ਨੂੰ ਜਲਦ ਖਤਮ ਕਰਨ ਦੇ ਸੰਕੇਤ ਦਿੱਤੇ ਨੇ। ਇਸ ਨਾਲ ਪੰਜਾਬ ਕਾਂਗਰਸ ਤੇ ਛਿੜੇ ਵਿਵਾਦ ਦਾ ਹੱਲ ਹਫ਼ਤੇ ਕੁ 'ਚ ਹੋਣ ਦੇ ਆਸਾਰ ਨੇ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੜਗੇ ਕਮੇਟੀ ਕੋਲ ਸੰਸਦ ਭਵਨ 'ਚ ਆਪਣਾ ਪੱਖ ਰੱਖਿਆ। ਖੜਗੇ ਕਮੇਟੀ ਦੇ ਚੇਅਰਮੈਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਗਲੀਆਂ ਪੰਜਾਬ ਚੋਣਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਲੀਡਰਸ਼ਿਪ ਵਿੱਚ ਲੜੀਆਂ ਜਾਣਗੀਆਂ। ਸਾਰੇ ਆਗੂਆਂ ਦੀ ਇਹੀ ਆਵਾਜ਼ ਹੈ ਕਿ ਅਗਲੀਆਂ ਚੋਣਾਂ ਇਕੱਠੇ ਹੋ ਕੇ ਲੜੀਆਂ ਜਾਣ। ਸ਼੍ਰੀ ਖੜਗੇ ਨੇ ਕਿਹਾ ਕਿ ਜਲਦੀ ਸਭ ਠੀਕ ਹੋ ਜਾਵੇਗਾ। ਖੜਗੇ ਦੇ ਇਸ ਬਿਆਨ ਨੇ ਨਵੇਂ ਚਰਚੇ ਛੇੜ ਦਿੱਤੇ ਨੇ। ਦੇਖਣਾ ਹੋਵੇਗਾ ਕਿ ਗਾਂਧੀ ਪੱਤਾ ਪੰਜਾਬ ਚੋਣਾਂ 'ਚ ਕਿੰਨਾ ਕੁ ਚੱਲ ਸਕੇਗਾ। ਹਾਈ ਕਮਾਨ ਹੁਣ ਪੰਜਾਬ ਵਿਵਾਦ ਨੂੰ ਜਲਦ ਨਿਬੇੜਨ ਦੇ ਰੌਚ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਹਾਈ ਕਮਾਨ ਨੇ ਹਾਲ ਹੀ ਦੀ ਘੜੀ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਸੰਜਮ ਵਰਤਿਆ ਹੈ ਅਤੇ ਚੋਣਾਂ ਮੌਕੇ ਹੀ ਇਸ ਬਾਰੇ ਫੈਸਲਾ ਲਿਆ ਜਾਣਾ ਹੈ। ਇਸ ਦੌਰਾਨ ਰਾਹੁਲ ਗਾਂਧੀ ਵੱਲੋਂ ਅਮਰਿੰਦਰ ਨੂੰ ਨਾ ਮਿਲਣ ਸੰਬੰਧੀ ਵਿਰੋਧੀ ਕਈ ਤਰ੍ਹਾਂ ਦੇ ਸਿਆਸੀ ਟੇਬੇ ਲਾਉਂਦੇ ਰਹੇ। ਰਾਹੁਲ ਗਾਂਧੀ ਨੇ ਕਿਹਾ ਕਿ ਸਾਰਾ ਦਿਨ ਪੰਜਾਬ ਦੇ ਵਜ਼ੀਰਾਂ ਤੇ ਵਿਧਾਇਕਾਂ ਨੂੰ ਇਕੱਲੇ ਬੁਲਾ ਕੇ ਸਿੱਧੀ ਗੱਲਬਾਤ ਕੀਤੀ। ਵਿਧਾਇਕਾਂ ਤੇ ਵਜ਼ੀਰਾਂ ਨੇ ਮੁੱਖ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਅਤੇ ਕਾਰਜਸ਼ੈਲੀ ਨੂੰ ਰਾਹੁਲ ਗਾਂਧੀ ਕੋਲ ਨਿਸ਼ਾਨੇ ਤੇ ਰੱਖਿਆ। ਸਭਨਾਂ ਆਗੂਆਂ ਨੇ ਵਿਸ਼ੇਸ਼ ਤੌਰ ਤੇ ਬੇਅਦਬੀ ਮਾਮਲੇ, ਭ੍ਰਿਸ਼ਟਾਚਾਰ, ਨਸ਼ਾ ਤਸਕਰੀ, ਅਫਸਰਸ਼ਾਹੀ ਦੇ ਦਬਦਬੇ ਅਤੇ ਮੁੱਖ ਮੰਤਰੀ ਵੱਲੋਂ ਵਿਧਾਇਕਾਂ ਤੇ ਲੋਕਾਂ ਨਾਲ ਰਾਬਤਾ ਨਾ ਰੱਖੇ ਜਾਣ ਦੀ ਗੱਲ ਕਹੀ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਰਾਹੁਲ ਗਾਂਧੀ ਨੇ ਅੱਜ ਸੱਦਿਆ ਏ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸਰਕਾਰੀਆ, ਚਰਨਜੀਤ ਸਿੰਘ ਚੰਨੀ, ਭਾਰਤ ਭੂਸ਼ਣ ਆਸ਼ੂ ਤੋਂ ਇਲਾਵਾ ਵਿਧਾਇਕ ਪ੍ਰਗਟ ਸਿੰਘ, ਰਾਜਾ ਵੜਿੰਗ, ਕੁਸ਼ਲਦੀਪ ਢਿੱਲੋਂ, ਇੰਦਰਬੀਰ ਸਿੰਘ ਬੁਲਾਰੀਆ, ਸੰਗਤ ਸਿੰਘ ਗਲਜੀਆ, ਤਰਸੇਮ ਸਿੰਘ ਡੀਸੀ ਅਤੇ ਸੰਸਦ ਮੈਂਬਰ ਰਮਨੀਤ ਬਿੱਟੂ ਤੇ ਡਾਕਟਰ ਅਮਰ ਸਿੰਘ ਨੇ ਰਾਹੁਲ ਗਾਂਧੀ ਕੋਲ ਆਪੋ ਆਪਣਾ ਪੱਖ ਰੱਖਿਆ। ਬਹੁਤੇ ਆਗੂਆਂ ਨੇ ਕਿਹਾ ਕਿ ਵਾਅਦੇ ਪੂਰੇ ਨਾ ਕਰਨ ਕਰਕੇ ਕਾਂਗਰਸ ਅੱਗੇ ਚੋਣਾਂ ਮੌਕੇ ਵੱਡੀਆਂ ਚੁਣੌਤੀਆਂ ਹੋਣਗੀਆਂ। ਕਈ ਵਜ਼ੀਰਾਂ ਨੇ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਦਾ ਹੱਲ ਨਾ ਹੋਣ ਕਰਕੇ ਪਿੱਛੇ ਸਿਆਸੀ ਸਾਂਝ ਦਾ ਜ਼ਿਕਰ ਵੀ ਕੀਤਾ। ਦੂਜੇ ਪਾਸੇ ਖੜਗੇ ਕਮੇਟੀ ਨੇ ਵਿਧਾਇਕਾਂ ਤੇ ਵਜ਼ੀਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਸਵਾਲ ਕੀਤੇ। ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਲੰਮੀ ਸੂਚੀ ਰੱਖ ਦਿੱਤੀ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੀਟਿੰਗ ਮਗਰੋਂ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਦਲਿਤ ਵਰਗ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਇਲਾਵਾ ਬਿਜਲੀ ਵਿੱਚ ਦਿੱਤੀਆਂ ਰਿਆਇਤਾਂ ਆਦਿ ਦਾ ਪ੍ਰਮੁੱਖਤਾ ਨਾਲ ਜ਼ਿਕਰ ਕੀਤਾ। ਦੂਜੇ ਪਾਸੇ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਉਹਨਾਂ ਨੇ ਰਾਹੁਲ ਗਾਂਧੀ ਕੋਲ ਪੰਜਾਬ ਦੇ ਮੁੱਦਿਆਂ ਦੀ ਗੱਲ ਹੀ ਰੱਖੀ ਹੈ ਜਿਨ੍ਹਾਂ ਨੂੰ ਨਾ ਨਜਿੱਠੇ ਜਾਣ ਕਰਕੇ ਚੋਣਾਂ ਵਿੱਚ ਪਾਰਟੀ ਨੂੰ ਮੁਸ਼ਕਲ ਆਵੇਗੀ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੜਗੇ ਕਮੇਟੀ ਕੋਲ ਪੇਸ਼ ਹੋਣ ਮਗਰੋਂ ਕਰੀਬ 2 ਘੰਟੇ ਸੀਨੀਅਰ ਆਗੂ ਅੰਬਿਕਾ ਸੋਨੀ ਦੀ ਰਿਹਾਇਸ਼ ਤੇ ਗੁਜ਼ਾਰੇ। ਇਸ ਮੌਕੇ ਪਾਰਟੀ ਆਗੂ ਸਲਮਾਨ ਖੁਰਸ਼ੀਦ ਵੀ ਮੌਜੂਦ ਸਨ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਕੁਝ ਆਗੂਆਂ ਨੂੰ ਰਾਤ ਦੇ ਖਾਣੇ ਦਾ ਅੱਜ ਸੱਦਾ ਵੀ ਦਿੱਤਾ ਗਿਆ। ਮਾਨਸਾ ਦਾ ਮਿੱਠੂ ਰਾਮ ਇਹਨੇ ਦਿਨੀ ਚਰਚਾ ਵਿੱਚ ਹੈ ਕਿਉਂਕਿ ਉਸਨੇ ਮਾਨਸਾ ਵਿੱਚ 6 ਹੈਲੀਕਾਪਟਰ ਉਤਾਰੇ ਨੇ। ਇਹ ਹੈਲੀਕਾਪਟਰ ਕਿਵੇਂ ਅਤੇ ਕਿਉਂ ਆਏ ਨੇ ਆਓ ਦੇਖਦੇ ਹਾਂ। ਪਰ ਖੇਡ ਜਗਤ ਤੋਂ 올림픽 ਖੇਡਾਂ ਵਿੱਚ ਪੰਜਾਬ ਨੂੰ 21 ਸਾਲਾਂ ਪਿਛੋਂ ਹਾਕੀ ਦੀ ਕਪਤਾਨੀ ਮਿਲੀ ਹੈ।
ਇਸ ਵਾਰ ਟੋਕੀਓ 올림픽 ਵਿੱਚ ਪੰਜਾਬ ਦਾ ਨੌਜਵਾਨ ਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰੇਗਾ। ਇਸੇ ਤਰ੍ਹਾਂ ਵਿਰੇਂਦਰ ਲਾਕੜਾ ਅਤੇ ਹਰਮਨਪ੍ਰੀਤ ਸਿੰਘ ਨੂੰ ਟੀਮ ਦਾ ਉਪ ਕਪਤਾਨ ਐਲਾਨਿਆ ਗਿਆ ਹੈ। ਮਨਪ੍ਰੀਤ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦਾ ਜੰਮਪਲ ਹੈ। ਦਿਲਚਸਪ ਗੱਲ ਇਹ ਹੈ ਕਿ ਮਿੱਠਾਪੁਰ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਹੈ ਜਿਸ ਨੂੰ ਤੀਜੀ ਵਾਰ 올림픽 ਖੇਡਾਂ ਵਿੱਚ ਹਾਕੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ ਹੈ। ਮਨਪ੍ਰੀਤ ਤੋਂ ਪਹਿਲਾਂ ਪ੍ਰਗਟ ਸਿੰਘ ਬਾਰਸੀਲੋਨਾ 1992 ਅਤੇ ਐਟਲਾਂਟਾ 1996 ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਨੇ। ਉਂਝ ਮਨਪ੍ਰੀਤ ਸਿੰਘ ਪੰਜਾਬ ਦਾ 8ਵਾਂ ਖਿਡਾਰੀ ਹੈ ਜਿਹੜਾ 올림픽 ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਬਲਬੀਰ ਸਿੰਘ ਸੀਨੀਅਰ, ਚਰਨਜੀਤ ਸਿੰਘ, ਪ੍ਰਿਥੀਪਾਲ, ਹਰਮੀਤ ਸਿੰਘ, ਅਜੀਤਪਾਲ ਸਿੰਘ, ਪ੍ਰਗਟ ਸਿੰਘ ਤੇ ਰਮਨਦੀਪ ਸਿੰਘ ਗਰੇਵਾਲ 올림픽 ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਨੇ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਇਜਾਜ਼ਤ ਦਿਓ। ਧੰਨਵਾਦ।